ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਤੇ ਆਰਸੀਐਨ ਕੇਬਲ ਨੈਟਵਰਕਸ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ ਸੀਪੀਐਨ, ਜਾਦੂ, ਰੋਕੂ ਟੀਵੀ, ਸ਼ਾਵਾ, TV 84 ਦੀ ਵੈਬਸਾਈਟ ਤੋਂ ਆਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਪਿਛਲੇ ਦਿਨਾਂ ਦੇ ਵਿੱਚ ਇੱਕ ਅਹਿਮ ਜਿਹੜੀ ਘਟਨਾ ਸਿੱਖ ਜਗਤ ਦੀਆਂ ਸਿੱਖ ਮੀਡੀਆ ਦੇ ਵਿੱਚ ਖਾਸ ਤੌਰ ਤੇ ਸੁਰਖੀਆਂ ਬਣੀ ਹੋਈ ਹੈ ਇੱਕ ਖਬਰ, ਉਹ ਇਹ ਹੈ ਕਿ ਸਿੱਕਮ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੰਬੰਧਿਤ ਜਿਹੜਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ, ਸਿੱਕਮ ਦੇ ਵਿੱਚ ਇਹ ਇੱਕ ਮੁਕਾਮ ਤੇ ਸਥਿਤ ਹੈਗਾ ਤੇ ਉਹਨੂੰ ਮੰਦਿਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਇਤਿਹਾਸਕ ਗੁਰਦੁਆਰਾ ਸਾਹਿਬ ਨੂੰ ਮੰਦਿਰ ਦੇ ਵਿੱਚ ਤਬਦੀਲ ਕਰਨਾ, ਉੱਥੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਤੇ ਨਾਲ ਜਿਹੜਾ ਹੋਰ ਇਤਿਹਾਸਕ ਸਮਾਨ ਸੀਗਾ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਹੋਰ ਵੀ ਜਿੰਨਾ ਸਮਾਨ ਸੀ ਉਹਨੂੰ ਸਾਰੇ ਨੂੰ ਬੇਅਦਬੀ ਕਰਦਿਆਂ ਹੋਇਆਂ ਗੁਰਦੁਆਰੇ ਸਾਹਿਬ ਦੀ ਇਮਾਰਤ ਤੋਂ ਬਾਹਰ ਰੱਖ ਦਿੱਤਾ ਗਿਆ। ਇਹ ਸਿੱਖ ਮੀਡੀਆ ਦੇ ਵਿੱਚ ਖਬਰ ਪਿਛਲੇ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਰਹੀ ਹੈ। ਇਸ ਦੇ ਉੱਪਰ ਕਿਵੇਂ ਸਟੈਂਡ ਲਿਆ ਜਾਣਾ ਚਾਹੀਦਾ ਹੈ, ਕਿਵੇਂ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਾਨੂੰਨੀ ਤੌਰ ਤੇ। ਇੱਕ ਜਥੇਬੰਦੀ ਵੌਇਸਿਸ ਫॉर ਫਰੀडम ਵੱਲੋਂ ਕਾਨੂੰਨੀ ਤੌਰ ਤੇ ਇਸ ਨੂੰ ਅਦਾਲਤ ਦੇ ਵਿੱਚ ਟੱਕਰ ਦੇਣ ਦੀ ਜਿਹੜੀ ਲਾਈਨ ਹੈ ਉਹ ਲਈ ਗਈ ਹੈ। ਵੌਇਸਿਸ ਫॉर ਫਰੀडम ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਸਿੱਕਮ ਹਾਈ ਕੋਰਟ ਦੇ ਵਿੱਚ ਇੱਕ ਕੇਸ ਫਾਈਲ ਕੀਤਾ ਜਾਵੇਗਾ ਤਾਂ ਕਿ ਇਸ ਗੁਰਦੁਆਰਾ ਸਾਹਿਬ ਨੂੰ ਜਿਹੜਾ ਕਿ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੰਬੰਧਿਤ ਹੈਗਾ ਉਹਨੂੰ ਦੁਬਾਰਾ ਰੀਸਟੋਰ ਕੀਤਾ ਜਾ ਸਕੇ ਤੇ ਉਹਨੂੰ ਦੁਬਾਰਾ ਉਸੇ ਸਥਾਨ ਦੇ ਉੱਪਰ ਕਾਇਮ ਕੀਤਾ ਜਾ ਸਕੇ। ਸੋ ਅੱਜ ਅਸੀਂ ਇਸੇ ਸਾਰੇ ਇਸ਼ੂ ਦੇ ਉੱਪਰ ਗੱਲਬਾਤ ਕਰਾਂਗੇ। ਅੱਜ ਦੀ ਗੱਲਬਾਤ ਦੇ ਲਈ ਸਾਡੇ ਨਾਲ ਚੰਡੀਗੜ੍ਹ ਤੋਂ ਵੌਇਸਿਸ ਫॉर ਫਰੀडम ਦੇ ਜਿਹੜੇ ਐਡਵੋਕੇਟ ਹੈਗੇ ਆ ਸਰਦਾਰ ਬਰਜਿੰਦਰ ਸਿੰਘ ਲੂੰਬਾ, ਉਹ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬਰਜਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਰਜਿੰਦਰ ਸਿੰਘ ਜੀ, ਸਾਰਿਆਂ ਤੋਂ ਪਹਿਲਾਂ ਤਾਂ ਜੇ ਅਸੀਂ ਇਸ ਘਟਨਾ ਦੇ ਜਿਹੜੇ ਵੇਰਵੇ ਨੇ ਉਹ ਜਿਵੇਂ ਕਿ ਕਾਫੀ ਹੱਦ ਤੱਕ ਸਿੱਖ ਜਗਤ ਦੇ ਵਿੱਚ ਉਹ ਲੋਕਾਂ ਨੂੰ ਪਤਾ ਹੈ, ਸਿੱਖਾਂ ਨੂੰ ਪਤਾ ਹੈ ਕਿ ਕੀ ਹੋਇਆ ਤੇ ਕੀ ਘਟਨਾਕ੍ਰਮ ਹੋਇਆ, ਪਰ ਮੈਂ ਥੋੜਾ ਜਿਹਾ ਜੇ ਪਿਛੋਕੜ ਬਾਰੇ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਇਸ ਸਾਰੇ ਦੇ ਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਇਹਦੀ ਇਤਿਹਾਸਕਤਾ ਕੀ ਹੈ, ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਜਿਹੜਾ ਇਹ ਦੱਸਿਆ ਜਾ ਰਿਹਾ ਹੈ, ਤੇ ਨਾਲ ਹੀ ਕਦੋਂ ਇਹ ਗੁਰਦੁਆਰਾ ਸਾਹਿਬ ਹੋਂਦ ਦੇ ਵਿੱਚ ਆਇਆ ਤੇ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਕੀ ਘਟਨਾਕ੍ਰਮ ਬਣਿਆ ਕਿ ਅੱਜ ਸਥਿਤੀ ਇਹ ਬਣ ਗਈ ਹੈ ਕਿ ਉਸ ਗੁਰਦੁਆਰਾ ਸਾਹਿਬ ਨੂੰ ਮੰਦਿਰ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ। ਹਾਂਜੀ, ਇਹ ਜਿਹੜਾ ਗੁਰਦੁਆਰਾ ਸਾਹਿਬ ਹੈ ਇਹ ਡਾਂਗਮਾਰ ਲੇਕ ਦੇ ਨਾਲ ਹੈ। ਇਹਦੀ ਇਹ ਇੰਪੋਰਟੈਂਸ ਹੈ। ਗੁਰੂ ਨਾਨਕ ਦੇਵ ਜੀ ਇਸ ਜਗ੍ਹਾ ਤੇ ਸਿੱਕਮ ਵਿੱਚ ਉਹਨਾਂ ਨੇ ਵਿਜ਼ਿਟ ਕੀਤੀ ਸੀ। ਸਿੱਕਮ ਦੇ ਰਸਤੇ ਉਹ 2 ਵਾਰੀ ਤਿੱਬਤ ਤੋਂ ਫਿਰ ਵਾਪਸ ਆਏ ਸੀ। ਇਹ ਟੋਟਲ ਸਿੱਕਮ ਵਿੱਚ 3 ਜਾਂ 4 ਹਿਸਟੋਰਿਕ ਗੁਰਦੁਆਰੇ ਨੇ, ਉਹਨਾਂ ਚੋਂ ਇਹ ਇੱਕ ਹੈ ਜੀ। ਜਿਹੜੇ ਲੋਕਲ ਲੋਕ ਨੇ ਇਹ ਕਿਹਾ ਜਾਂਦਾ ਵੇ ਜਿਹੜੀ ਇਹ ਲੇਕ ਸੀ ਇਹ 12 ਮਹੀਨੇ ਉਹ ਫਰੋਜ਼ਨ ਲੇਕ ਸੀ, ਜੰਮੀ ਹੁੰਦੀ ਸੀ ਸਰਦੀ ਕਰਕੇ, ਐਕਸਟ੍ਰੀਮ ਟੈਂਪਰੇਚਰ ਕਰਕੇ, ਐਕਸਟ੍ਰੀਮ ਲੋ ਟੈਂਪਰੇਚਰ ਕਰਕੇ ਜੀ। ਲੋਕਾਂ ਦੇ ਕਹਿਣ ਉੱਤੇ ਗੁਰੂ ਸਾਹਿਬ ਨੇ ਇੱਥੇ ਡਾਂਗ ਦੇ ਨਾਲ ਟੱਚ ਕੀਤਾ ਸੀ ਤੇ ਉਹਨਾਂ ਹਿੱਸਾ ਇਹ ਲੇਕ ਦਾ ਕਦੀ ਨਹੀਂ ਜੰਮਿਆ। ਤੇ ਲੋਕਾਂ ਨੂੰ ਜਿਹੜੀ ਪਾਣੀ ਦੀ ਤੰਗੀ ਤੇ ਹੋਰ ਪ੍ਰੋਬਲਮ ਸੀ ਉਹਦੇ ਲਈ ਇਹਨੂੰ ਸੋਲਵ ਹੋ ਗਿਆ ਸਨ ਜੀ। ਇਸ ਤੋਂ ਇਲਾਵਾ ਇਹਦੇ ਨਾਲ ਹੀ ਇਹਦਾ ਚਾਵਲਾ ਦੀ ਖੇਤੀ ਹੁੰਦੀ ਹੈ ਤੇ ਇਸ ਕਰਕੇ ਇਸ ਥਾਂ ਦੀ ਹਿਸਟੋਰਿਕ ਕਾਫੀ ਇੰਪੋਰਟੈਂਸ ਹੈ। ਇਸ ਤੋਂ ਇਲਾਵਾ ਇੱਕ ਹੋਰ ਗੁਰਦੁਆਰਾ ਸਾਹਿਬ ਹੈ ਜਿੱਥੇ ਉਹ ਚਟਾਨ ਦੇ ਉੱਤੇ ਗੁਰੂ ਸਾਹਿਬ ਦੇ ਫੁੱਟਪ੍ਰਿੰਟ ਨੇ ਜੀ। ਜਿਸ ਤਰ੍ਹਾਂ ਲਦਾਖ ਵਿੱਚ ਗੁਰਦੁਆਰਾ ਪੱਥਰ ਸਾਹਿਬ ਹੈ ਉਸੇ ਤਰ੍ਹਾਂ ਇੱਥੇ ਵੀ ਆ ਜੀ। ਜੀ ਲੂੰਬਾ ਸਾਹਿਬ, ਜਿਹੜੀ ਅੱਜ ਦੀ ਸਥਿਤੀ ਬਣੀ ਹੋਈ ਹੈਗੀ ਹੈ
ਜਦੋਂ ਇਹ ਕਦੋਂ ਗੁਰਦੁਆਰਾ ਸਾਹਿਬ ਹੋਂਦ ਦੇ ਵਿੱਚ ਕਦੋਂ ਆਇਆ ਸੀਗਾ, ਸਾਰੇ ਇਸ ਘਟਨਾਕ੍ਰਮ ਦਾ ਪਤਾ ਕਦੋਂ ਲੱਗਿਆ, ਹੋਂਦ ਦੇ ਵਿੱਚ ਕਦੋਂ ਆਇਆ, ਤੇ ਫਿਰ ਇਹ ਕਿਵੇਂ ਹੋਇਆ ਵੀ ਗੁਰਦੁਆਰਾ ਸਾਹਿਬ ਦੇ ਹੋਂਦ ਦੇ ਵਿੱਚ ਆਉਣ ਤੋਂ ਬਾਅਦ ਅੱਜ ਕਿਉਂ ਉਹਨੂੰ ਮੰਦਿਰ ਦੇ ਵਿੱਚ ਤਬਦੀਲ ਕੀਤਾ ਗਿਆ? ਇਹ ਗੁਰਦੁਆਰਾ ਸਾਹਿਬ ਜਦੋਂ ਇੰਡੀਅਨ ਆਰਮੀ ਸਿੱਕਮ ਵਿੱਚ ਐਂਟਰ ਹੋਈ ਹੈ, ਸਿੱਕਮ ਇੰਡੀਆ ਦਾ ਪਾਰਟ ਬਣਿਆ ਹੋਇਆ, ਉੱਥੇ ਜਿਹੜੇ ਫੌਜ ਦੇ ਅਫਸਰ ਸਨ ਜਿਸ ਤਰ੍ਹਾਂ ਕਰਨਲ ਤਲਵਿੰਦਰ ਸਿੰਘ ਗਰੇਵਾਲ ਜੀ, ਉਹਨਾਂ ਨੇ ਉੱਥੇ ਜਾ ਕੇ ਇਹਨਾਂ ਥਾਵਾਂ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ। ਉਹਨਾਂ ਨੇ ਬਕਾਇਦਾ ਉਸ ਥਾਂ ਤੇ 1987 ਚ ਫੋਟੋਆਂ ਲਈਆਂ ਨੇ, 1987 ਚ। ਇਸ ਤੋਂ ਇਲਾਵਾ ਜਿਹੜੀ ਵੱਡੀ ਗੱਲ ਹੈ, ਲੋਕਲ ਲੋਕ ਵੀ ਮੰਨਦੇ ਸੀ ਇੱਥੇ ਗੁਰੂ ਮਹਾਰਾਜ ਆਏ ਸੀ, ਉਹਨਾਂ ਨੇ ਬਕਾਇਦਾ ਉਹ ਥਾਵਾਂ ਦੱਸੀਆਂ ਨੇ ਜੀ। ਜਿਹੜੇ ਲੋਕਲ ਲੋਕ ਨੇ ਉੱਥੇ ਲਾਮਾ ਨੇ, ਉਹ ਗੁਰੂ ਨਾਨਕ ਦੇਵ ਜੀ ਨੂੰ ਵੀ ਆਪਣਾ ਗੁਰੂ ਹੀ ਮੰਨਦੇ ਸੀ ਜੀ। ਇਹ ਬੜੀ ਇੰਪੋਰਟੈਂਟ ਚੀਜ਼ ਹੈ। ਮਗਰ 97 ਵਿੱਚ ਇੱਥੇ ਮੇਜਰ ਜਨਰਲ PPS ਬਿੰਦਰਾ ਨੇ ਗੁਰਦੁਆਰਾ ਸਾਹਿਬ ਆਲਮੋਸਟ ਸਟਰਕਚਰ ਫਾਰਮ ਕਰ ਲਿਆ ਸੀ ਜੀ। ਬਕਾਇਦਾ ਉੱਥੇ ਬੋਰਡ ਲਗਾ ਦਿੱਤਾ ਸੀ ਜਿਹਦੇ ਚ ਹਿਸਟਰੀ ਬਕਾਇਦਾ ਗੁਰਦੁਆਰੇ ਦੀ ਬੈਕਗਰਾਉਂਡ ਤੇ ਹਿਸਟਰੀ ਲਿਖੀ ਗਈ ਸੀ ਜੀ। ਤੇ ਇਹ ਜਿਹੜਾ ਬਾਅਦ ਦਾ ਘਟਨਾਕ੍ਰਮ ਕਿਵੇਂ ਹੋਇਆ ਵੀ ਇਹਨੂੰ ਕੀ ਬਾਅਦ ਦੇ ਵਿੱਚ ਕਿਉਂ ਇਹਨੂੰ ਮੰਦਿਰ ਦੇ ਵਿੱਚ ਤਬਦੀਲ ਕਰਨ ਦੀ ਗੱਲ ਹੋਈ, ਜਾਂ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਹੈ, ਇੱਥੇ ਤੱਕ ਗੱਲ ਕਿਵੇਂ ਪਹੁੰਚੀ? ਇਹ 99 ਵਿੱਚ ਇੱਥੇ ਜਿਹੜੇ ਲੋਕਲ ਕੁਝ ਲੋਕ ਨੇ ਉਹਨਾਂ ਨੇ ਪ੍ਰੋਬਲਮ ਕ੍ਰੀਏਟ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਨੇ ਮੂਰਤੀਆਂ ਰੱਖ ਦਿੱਤੀਆਂ ਤੇ ਇੱਥੇ ਜਿਹੜਾ ਬੁੱਧੀਜ਼ਮ ਦਾ ਫਲੈਗ ਹੁੰਦਾ ਹੋਵੇ, ਝੰਡਾ ਹੁੰਦਾ ਹੈ, ਉਹ ਲਗਾ ਦਿੱਤਾ। ਤੇ ਜਦੋਂ ਪ੍ਰੋਟੈਸਟ ਕੀਤਾ ਗਿਆ ਉਸ ਵਕਤ ਸਿੱਖਾਂ ਨੇ ਤੇ SGPC ਤੇ ਪ੍ਰਧਾਨ ਸ੍ਰੀ ਗੁਰਚਰਨ ਸਿੰਘ ਖਟੋਰਾ ਸਾਹਿਬ ਜੀ, ਉਹਨਾਂ ਨੇ ਪ੍ਰੋਟੈਸਟ ਕੀਤਾ। ਫਿਰ ਉਦੋਂ ਡਿਫੈਂਸ ਮਿਨਿਸਟਰ ਜਾਰਜ ਫਰਨਾਂਡਿਸ ਸਨ, ਉਹਨਾਂ ਨੇ ਇਹ ਕੰਮ ਬੰਦ ਕਰਵਾ ਦਿੱਤਾ ਸੀ। ਫਿਰ ਵੀ 99 ਤੋਂ ਵਿੱਚ ਕਾਰਗਿਲ ਦੀ ਲੜਾਈ ਹੋਈ ਸੀ, ਉਦੋਂ ਤੱਕ ਇਹ ਠੀਕ ਰਿਹਾ ਹੈ। ਉਸ ਤੋਂ ਬਾਅਦ 2004 ਵਿੱਚ ਉੱਥੇ ਫਿਰ ਪ੍ਰੋਬਲਮ ਇਹਨਾਂ ਨੇ ਸਟਾਰਟ ਕਰ ਦਿੱਤੀ। ਉੱਥੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਮਹਾਤਮਾ ਬੁੱਧ ਦੀਆਂ ਮੂਰਤੀਆਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਜੀ। ਤੇ 2007 ਵਿੱਚ ਉੱਥੇ ਇਹਨਾਂ ਨੇ ਹੋਰ ਵੀ ਕਾਫੀ ਆਬਜੈਕਸ਼ਨੇਬਲ ਐਕਟੀਵਿਟੀ ਚ ਸਟਾਰਟ ਕਰ ਦਿੱਤੀਆਂ ਸੀ ਜੀ। ਬਰਜਿੰਦਰ ਸਿੰਘ ਜੀ, ਤੇ ਜਿਹੜਾ ਹੁਣ ਤੁਸੀਂ ਕੇਸ ਪਰਸਿਊ ਕਰ ਰਹੇ ਹੋ, ਤੁਸੀਂ ਕਿਸ ਬਿਨਾਹ ਦੇ ਉੱਪਰ ਸਿੱਕਮ ਹਾਈ ਕੋਰਟ ਦੇ ਵਿੱਚ ਅਦਾਲਤ ਦਾ ਦਰਵਾਜ਼ਾ ਖਟਖਟਾਉਣ ਦੀ ਜਿਹੜੀ ਤੁਸੀਂ ਇੱਕ ਪੇਸ਼ਕਦਮੀ ਕਰਨ ਜਾ ਰਹੇ ਹੋ, ਉਹ ਕਿਸ ਬੇਸ ਦੇ ਉੱਪਰ ਤੁਸੀਂ ਕਰਨ ਜਾ ਰਹੇ ਹੋ? ਇੱਕ ਤਾਂ ਸਭ ਤੋਂ ਵੱਡਾ ਬੇਸ ਹੈ ਇਸ ਥਾਂ ਦੀ ਬੈਕਗਰਾਉਂਡ ਹੈ, ਕਿਉਂਕਿ ਇਹ ਹਿਸਟੋਰਿਕ ਪਲੇਸ ਹੈ, ਬੜਾ ਪੁਰਾਣਾ। ਇਸ ਚੀਜ਼ ਨੂੰ ਇਹਨਾਂ ਨੇ ਬੜੇ ਤਰੀਕੇ ਦੇ ਨਾਲ ਇੱਕ ਹਿਸਟੋਰਿਕ ਪਲੇਸ ਨੂੰ ਡੈਮੋਲਿਸ਼ ਕੀਤਾ ਹੋਇਆ, ਉਹਨੂੰ ਮੰਦਿਰ ਚ ਇਹਨਾਂ ਨੇ ਆਲਮੋਸਟ ਕਨਵਰਟ ਕਰ ਦਿੱਤਾ ਹੋਇਆ ਜੀ। ਤੇ ਦੂਸਰਾ ਇਹ ਜਿਹੜਾ ਐਕਸ਼ਨ ਹੈ ਸਿੱਕਮ ਗੌਰਮੈਂਟ ਦਾ ਤੇ ਚੀਫ ਮਿਨਿਸਟਰ ਦਾ, ਇਹ ਬੜਾ ਜ਼ਿਆਦਾ ਕੌਂਸਟੀਟਿਊਸ਼ਨ ਦੇ ਖਿਲਾਫ ਹੈ, ਸੈਕੂਲਰਿਜ਼ਮ ਦੇ ਅਗੇਂਸਟ ਹੈ, ਜਿਹੜਾ ਕਿ ਇੰਡੀਅਨ ਕੌਂਸਟੀਟਿਊਸ਼ਨ ਦੇ ਥੱਲੇ ਪਰਮਿਟ ਨਹੀਂ ਕੀਤਾ ਜਾ ਸਕਦਾ, ਕਿਉਂਕਿ ਉਹਨੇ ਇੱਕ ਕਿਸਮ ਦੀ ਸਿੱਕਮ ਸਟੇਟ ਨੂੰ ਬੁੱਧਿਸਟ ਸਟੇਟ ਵਿੱਚ ਕਨਵਰਟ ਕਰਨ ਦੇ ਵੱਲ ਵਧਿਆ ਨਹੀਂ, ਬਲਕਿ ਇਹ ਕੰਮ ਉਹਨੇ ਕਰ ਦਿੱਤਾ ਹੋਇਆ ਜੀ। ਨਾਲੇ ਉੱਥੋਂ ਦੇ ਕਾਨੂੰਨ ਜਿਹੜੇ ਹੈ ਨੇ ਟੋਟਲੀ ਕਾਫੀ ਬਾਇਸਡ ਕਾਨੂੰਨ ਹੈ ਜੀ।
ਬਰਜਿੰਦਰ ਸਿੰਘ ਜੀ, ਜਿਵੇਂ ਤੁਸੀਂ ਦੱਸ ਰਹੇ ਹੋ ਵੀ ਸਰਕਾਰ ਦੀ ਇਹਦੇ 'ਚ ਇਨਵੋਲਵਮੈਂਟ ਤੁਸੀਂ ਉਹ ਕਰ ਰਹੇ ਹੋ, ਪਰ ਜੇ ਮੈਂ ਗਲਤ ਨਾ ਹੋਵਾਂ ਵੀ ਗੁਰਦੁਆਰਾ ਸਾਹਿਬ ਦਾ ਜਿਹੜਾ ਕੰਟਰੋਲ ਸੀਗਾ ਉਹ ਭਾਰਤ ਦੀ ਫੌਜ ਕੋਲ ਨਹੀਂ ਹੈਗਾ, ਜਾਂ ਉੱਥੋਂ ਦੇ ਏਰੀਏ ਦੇ ਵਿੱਚ ਫੌਜ ਦੀ ਜ਼ਿਆਦਾ ਇਨਵੋਲਵਮੈਂਟ ਨਹੀਂ ਹੈਗੀ। ਇਹਦੇ 'ਚ ਸਰਕਾਰ ਦਾ ਰੋਲ ਤੁਸੀਂ ਦੇਖਦੇ ਹੋ, ਜਾਂ ਇਹਦੇ ਪਿੱਛੇ ਜਿਹੜੀ ਫੌਜ ਹੈਗੀ ਹੈ ਉਹਦੇ ਆਫਿਸਰਸ ਦਾ, ਉਹਨਾਂ ਦਾ ਰੋਲ ਦੇਖਦੇ ਹੋ? ਇਹਦੇ ਵਿੱਚ ਮੈਂ ਸਰਕਾਰ ਦਾ ਰੋਲ ਹੈ, ਕਿਉਂਕਿ ਜਿਹੜੇ ਸਿੱਖ ਆਫਿਸਰਸ ਸਨ, ਜਦੋਂ ਵੀ ਉਹਨਾਂ ਦੀ ਡਿਪਲੋਇਮੈਂਟ ਹੁੰਦੀ ਸੀ ਉਹ ਇੰਨਾ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰਦੇ ਸੀ। ਇੱਕ ਹੋਰ ਗੱਲ ਬੜੀ ਇੰਪੋਰਟੈਂਟ ਹੈ, ਇਹਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਨੂੰ ਜਿਹੜਾ ਮੇਨਟੇਨ ਕੀਤਾ ਹੋਵੇ, ਇਹਦੇ ਵਿੱਚ ਖਰਚਾ ਫੌਜ ਤੇ ਫੰਡ ਵਿੱਚੋਂ ਨਹੀਂ ਹੋਇਆ, ਬਲਕਿ ਜਿਹੜੇ ਫੌਜ ਤੇ ਸਿੱਖ ਅਫਸਰ ਤੇ ਜਵਾਨ ਸਨ ਉਹਨਾਂ ਨੇ ਆਪਣੀ ਪਾਕਟ ਤੋਂ ਇਹਨੂੰ ਮੇਨਟੇਨ ਕਰਦੇ ਰਹੇ ਨੇ, ਆਪਣੇ ਦਸਵੰਧ ਵਿੱਚੋਂ। ਜੀ ਬਿਲਕੁਲ ਬਰਜਿੰਦਰ ਸਿੰਘ ਜੀ, ਇਹ ਗੱਲ ਵੀ ਇੱਕ ਨੋਟ ਕਰਨ ਵਾਲੀ ਹੈਗੀ ਹੈ ਵੀ ਜਿਹੜਾ ਇਸ ਗੁਰਦੁਆਰਾ ਸਾਹਿਬ ਦੀ ਦੇਖਭਾਲ ਹੈਗੀ ਹੈ ਜਾਂ ਬਣਾਉਣ ਦੀ ਗੱਲ ਹੈਗੀ ਹੈ, ਉਹ ਸਿੱਖਾਂ ਦੀਆਂ ਆਪਣੀਆਂ ਜਿਹੜਾ ਦਸਵੰਧ ਸੀਗਾ ਉਹਦੇ ਵਿੱਚੋਂ ਹੀ ਹੋਇਆ। ਉਹਦੇ ਵਿੱਚ ਕੋਈ ਸਰਕਾਰੀ ਤੌਰ ਤੇ ਕੋਈ ਮਦਦ ਨਹੀਂ ਸੀਗੀ ਜਾਂ ਫੌਜ ਦੀ ਕੋਈ ਇਨਵੋਲਵਮੈਂਟ ਨਹੀਂ ਸੀਗੀ। ਸੋ ਇਸ ਕੇਸ ਦੀਆਂ ਥੋੜ੍ਹੀਆਂ ਜਿਹੀਆਂ ਤੁਸੀਂ ਡੀਟੇਲਸ ਸਾਨੂੰ ਦੱਸ ਸਕਦੇ ਹੋ ਵੀ ਇਹਦੇ ਵਿੱਚ ਤੁਸੀਂ ਕਿਸ ਬਿਨਾਂ ਦੇ ਉੱਪਰ ਅੱਗੇ ਨੂੰ ਪਰਸਿਊ ਕਰਨ ਦੀ ਗੱਲ ਕਰ ਰਹੇ ਹੋ, ਜਾਂ ਪਹਿਲਾਂ ਕੋਈ ਐਦਾਂ ਦਾ ਕੇਸ, ਕੋਈ ਪ੍ਰੈਸੀਡੈਂਟ ਹੋਰ ਤੁਹਾਡੇ ਸਾਹਮਣੇ ਹੈਗਾ? ਇਸ ਕੇਸ ਨੂੰ ਇਸ ਪੁਆਇੰਟ ਉੱਤੇ ਅਸੀਂ ਅੱਗੇ ਤੋੜਾਂਗੇ। ਨੰਬਰ 1 ਗੱਲ, ਕਰਨਲ ਜਿਹੜੇ ਕੁਲਵਿੰਦਰ ਸਿੰਘ ਗਰੇਵਾਲ ਨੇ, ਉਹ ਉੱਥੇ ਪਿਛਲੇ ਕਾਫੀ ਸਾਲਾਂ ਤੋਂ ਉੱਥੇ ਕਮ ਸੇ ਕਮ ਨੇ ਉਹਨਾਂ ਨੇ 22-23 ਸਾਲ ਤੱਕ ਵਿਜ਼ਿਟ ਕੀਤਾ ਜਦੋਂ ਉਹ ਫੌਜ ਵਿੱਚ ਅਫਸਰ ਹੁੰਦੇ ਸੀ, ਕਮਾਂਡਿੰਗ ਅਫਸਰ ਹੁੰਦੇ ਸੀ ਬਟਾਲੀਅਨ ਤੇ। ਇਹਨਾਂ ਨੇ 2 ਲੱਖ ਰੁਪਇਆ ਮੇਨਟੇਨੈਂਸ ਉੱਤੇ ਲਗਾਇਆ ਸੀ ਉਸ ਵਕਤ ਵਿੱਚ। ਇਹ ਉਹਨਾਂ ਦੀ ਬੜੀ ਵੱਡੀ ਸੇਵਾ ਹੈ। ਉਸ ਵਕਤ 2 ਲੱਖ ਰੁਪਇਆ ਬੜੀ ਵੱਡੀ ਰਕਮ ਹੁੰਦੀ ਸੀ ਜੀ, ਉਹ ਵੀ ਆਪਣੀ ਪਾਕਟ ਤੋਂ। ਤੇ ਹਰ ਬੰਦੇ ਨੇ ਉੱਥੇ ਮੇਨਟੇਨ ਕੀਤਾ ਹੋਵੇ। ਇਸ ਤੋਂ ਇਲਾਵਾ ਉੱਥੇ ਹਰਭਜਨ ਸਿੰਘ ਜੀ ਨੇ, ਉਹਨਾਂ ਨੇ ਮੇਨਟੇਨੈਂਸ ਵਿੱਚ ਬੜਾ ਯੋਗਦਾਨ ਪਾਇਆ ਹੈ। ਉਹਨਾਂ ਤੇ ਦਿੱਤੇ ਹੋਏ ਬਕਾਇਦਾ ਐਵੀਡੈਂਸ ਸਾਡੇ ਕੋਲ ਪਿਕਚਰਸ ਨੇ। ਵੱਡੀ ਗੱਲ ਇਹ ਹੈ 2004 ਤੋਂ ਬਾਅਦ ਤੇ 2014 ਵਿੱਚ ਇਹਨਾਂ ਨੇ ਜਿਹੜੇ ਬੋਰਡ ਨੇ ਉਹਨਾਂ ਨੂੰ ਰਿਮੂਵ ਕਰਕੇ ਜਿੱਥੇ ਹਿਸਟਰੀ ਲਿਖੀ ਹੋਈ ਸੀ NI ਚ ਸਾਈਨ ਬੋਰਡਾਂ ਵਿੱਚ ਗੁਰਦੁਆਰਾ ਸਾਹਿਬ ਦੀ, ਇਹਨਾਂ ਨੇ ਬੁੱਧੀਜ਼ਮ ਦੇ ਬੋਰਡ ਉੱਥੇ ਲਗਾ ਦਿੱਤੇ ਸੀ। ਟੋਟਲੀ ਇਹਨਾਂ ਨੇ ਮੈਨੀਪੂਲੇਟ ਕੀਤਾ। ਜਿਹੜੀ ਸਿੱਕਮ ਸਰਕਾਰ ਹੈ ਉਹਨਾਂ ਨੇ ਕਮੇਟੀ ਬਣਾਈ ਸੀ, ਜਿੰਨੇ ਇਹ ਕਮੇਟੀ ਨੇ ਰਿਪੋਰਟ ਵਿੱਚ ਲਿਖਿਆ ਹੋਇਆ ਇੱਥੇ ਤੇ ਗੁਰੂ ਸਾਹਿਬ ਨੇ ਗਲਤੀ ਆਏ ਨਹੀਂ, ਨਾ ਕੋਈ ਵਿਜ਼ਿਟ ਹੋਈ ਹੈ। ਇਹ ਬੜੀ ਉਹਨਾਂ ਦੀ ਕਹਿ ਲਓ ਗਲਤ ਕਿਸਮ ਦਾ ਕਦਮ ਹੈ ਸਿੱਕਮ ਸਰਕਾਰ ਦਾ। ਟੋਟਲੀ ਇਹਨਾਂ ਨੇ ਡੀਫੈਕਟੋ ਬੁੱਧਿਸਟ ਸਟੇਟ ਵਿੱਚ ਸਿੱਕਮ ਨੂੰ ਕਨਵਰਟ ਕਰ ਦਿੱਤਾ ਹੋਇਆ। ਹੋਰ ਪਾਸੇ ਤੇ ਰੌਲਾ ਪੈਂਦਾ ਵੇ ਕਸ਼ਮੀਰ ਵਿੱਚ ਮਿਲੀਟੈਂਸੀ ਹੈ ਜਾਂ ਪੰਜਾਬ ਵਿੱਚ ਥੋੜਾ ਜਿਹਾ ਵੀ ਹੋਇਆ ਤੇ ਬੜਾ ਮੀਡੀਆ ਜਿਹੜਾ ਬਾਇਸਡ ਇੰਡੀਅਨ ਮੀਡੀਆ ਹੋਵੇ ਕਾਫੀ ਰੌਲਾ ਪਾਉਂਦਾ ਹੈ। ਮਗਰ ਜੋ ਸਿੱਕਮ ਵਿੱਚ ਉਹਨਾਂ ਨੇ ਕੀਤਾ ਹੋਇਆ ਉਹ ਬੜੀ ਘਟੀਆ ਕਿਸਮ ਦੀ ਗੱਲ ਹੈ। ਉਹਨਾਂ ਨੇ ਆਲਮੋਸਟ ਬੁੱਧਿਸਟ ਸਟੇਟ ਵਿੱਚ ਕਨਵਰਟ ਕਰੀ ਉਹ ਦਿੱਤਾ। ਇਕੱਲਾ ਗੁਰਦੁਆਰਾ ਸਾਹਿਬ ਨਹੀਂ ਉਹਨਾਂ ਨੇ ਮੰਦਿਰ ਵਿੱਚ ਕਨਵਰਟ ਕੀਤਾ, ਬਲਕਿ ਸਟੇਟ ਨੂੰ ਉਹਨਾਂ ਨੇ ਧਾਰਮਿਕ ਬੁੱਧਿਸਟ ਸਟੇਟ ਵਿੱਚ ਕਨਵਰਟ ਕਰ ਚੁੱਕੇ ਹਨ। ਕਿਉਂਕਿ ਉਹਨਾਂ ਨੇ ਕਾਨੂੰਨ ਐਸੇ ਆਪਣੇ ਲੋਕਲ ਬਣਾ ਲੈਣਾ ਜਿਹੜੇ ਉਹਨਾਂ ਨੂੰ ਟੋਟਲੀ ਫੇਵਰ ਕਰਦੇ ਹਨ। ਜੀ ਬਰਜਿੰਦਰ ਸਿੰਘ ਜੀ, ਇਸੇ ਦੇ ਨਾਲ ਜਿਵੇਂ ਅਸੀਂ ਹੋਰ ਜੇ ਇਹਦੇ ਨਾਲ ਹੋਰ ਜਿਹੜੀਆਂ ਗੁਰਦੁਆਰਾ ਸਾਹਿਬਾਨਾਂ ਦੀਆਂ ਇੱਦਾਂ ਦੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਨੇ, ਜਦੋਂ ਅਸੀਂ ਦੇਖਦੇ ਹਾਂ ਵੀ 1984 ਤੋਂ ਬਾਅਦ ਹਰਿਦੁਆਰ ਦੇ ਵਿੱਚ ਜਿਹੜਾ ਸਥਿਤ ਗੁਰਦੁਆਰਾ ਗਿਆਨ ਗੋਦੜੀ ਸੀਗਾ ਉਹ ਵੀ ਇਸੇ ਨੀਤੀ ਦੇ ਤਹਿਤ ਉਹਦੇ ਲਈ ਜ਼ਿੰਮੇਵਾਰ ਕੋਈ ਹੋਵੇ, ਪਰ ਸਿੱਖਾਂ ਦਾ ਜੋ ਗੁਰੂ ਨਾਨਕ ਸਾਹਿਬ ਦੇ ਨਾਲ ਸੰਬੰਧਿਤ ਇੱਕ ਇਤਿਹਾਸਕ ਸਥਾਨ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ ਹਰਕੀ ਪੌੜੀ ਤੇ ਮੌਜੂਦ ਸੀ, ਉਹ ਵੀ ਤਹਿਸ ਨਹਿਸ ਢਹਿ ਢੇਰੀ ਕਰਨ ਤੋਂ ਬਾਅਦ ਉੱਥੇ ਸਕਾਊਟਸ ਦਾ ਦਫ਼ਤਰ ਜਿਹੜਾ ਹੈਗਾ ਉਹ ਬਣਾਇਆ ਹੋਇਆ ਤੇ ਉਹਦੇ ਲਈ ਵੀ ਸਿੱਖ ਜਿਹੜੇ ਨੇ ਉਹ ਜਦੋਜਹਿਦ ਕਰ ਰਹੇ ਨੇ। ਮੈਮੋਰੈਂਡਮ ਵੀ ਦਿੱਤੇ ਜਾਂਦੇ ਨੇ, ਅਦਾਲਤ ਤੱਕ ਵੀ ਪਹੁੰਚ ਕੀਤੀ ਜਾਂਦੀ ਹੈ, ਸਰਕਾਰੀ ਦਰਬਾਰੇ ਜਿੱਥੇ ਵੀ ਹੱਥ ਪੈਂਦਾ ਉੱਥੇ ਤੱਕ ਪਹੁੰਚ ਕੀਤੀ ਜਾਂਦੀ ਹੈ।
ਇੱਦਾਂ ਹੀ ਅਸੀਂ ਸਾਡੇ ਕੋਲ ਉੱਤਰਾਖੰਡ ਦੇ ਵਿੱਚ ਜਾਂ ਜਗਨਨਾਥਪੁਰੀ ਦੇ ਵਿੱਚ ਹੋਰ ਐਗਜ਼ਾਮਪਲਸ ਵੀ ਮਿਲਦੀਆਂ ਨੇ ਜਿੱਥੇ ਜਿਹੜੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਹੈਗੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਬਦਲਿਆ ਜਾ ਰਿਹਾ ਹੈ, ਢਹਿ ਢੇਰੀ ਕੀਤਾ ਜਾ ਰਿਹਾ ਹੈ। ਸੋ ਤੁਹਾਨੂੰ ਲੱਗਦਾ ਵੀ ਇਸ ਸਿਸਟਮ ਦੇ ਵਿੱਚ ਜੋ ਤੁਸੀਂ ਕੇਸ ਪ੍ਰਿਪੇਅਰ ਕਰ ਰਹੇ ਹੋ ਅਦਾਲਤ ਦੇ ਵਿੱਚੋਂ ਇਹਦਾ ਕੋਈ ਪੋਜ਼ਿਟਿਵ ਆਊਟਕਮ ਸਿੱਖਾਂ ਦੇ ਲਈ ਨਿਕਲ ਸਕੇਗਾ? ਉਮੀਦ ਹੈ ਕਿਉਂਕਿ ਹਿੰਦੁਸਤਾਨ ਦਾ ਜਿਹੜਾ ਪ੍ਰੀਐਂਬਲ ਹੈ ਉਹ ਇੰਡੀਆ ਨੂੰ ਹਿੰਦੁਸਤਾਨ ਨੂੰ ਜਾਂ ਜਿਹੜਾ ਆਫੀਸ਼ੀਅਲ ਨੇਮ ਹੈ ਇੰਡੀਆ, ਇੰਗਲਿਸ਼ ਨੇਮ ਇੰਡੀਆ ਹੈ, ਆਫੀਸ਼ੀਅਲ ਨੇਮ ਜਿਹੜਾ ਹੈ ਉਹ ਭਾਰਤ ਹੈ, ਉਹਨੂੰ ਸੈਕੂਲਰ ਮੰਨਦਾ ਹੈ। ਅੱਗੋਂ ਜਿਹੜਾ ਸਰਕਾਰ ਹੈ ਕਾਨੂੰਨ ਤੇ ਕੌਂਸਟੀਟਿਊਸ਼ਨ ਨੂੰ ਆਪਣੇ ਤਰੀਕੇ ਨਾਲ ਮੈਨੀਪੂਲੇਟ ਕਰ ਲੈਂਦੀ ਹੈ, ਕੋਈ ਵੀ ਰੂਲਿੰਗ ਪਾਰਟੀ ਹੈ, ਰੂਲਿੰਗ ਕਲਾਸ ਹੈ। ਜਿਸ ਤਰ੍ਹਾਂ ਸਿੱਕਮ ਹੈ, ਸਿੱਕਮ ਵਿੱਚ ਵੀ ਇਹੋ ਗੱਲ ਹੋਈ ਹੈ ਪਿਛਲੇ 20 ਸਾਲ ਤੋਂ ਵੱਧ ਇਹ ਪਾਰਟੀਕੂਲਰ ਚੀਫ ਮਿਨਿਸਟਰ ਰੂਲ ਕਰ ਰਿਹਾ ਵੇ, ਉਹਨੇ ਸਾਰੇ ਕਾਨੂੰਨਾਂ ਦੀ ਮੈਨੀਪੂਲੇਸ਼ਨ ਕੀਤੀ ਹੈ ਜੀ। ਵੱਡੀ ਗੱਲ ਇਹ ਵੇ ਜਿਹੜੇ ਇਹ ਲੋਕ ਨੇ ਜਿਨ੍ਹਾਂ ਦੇ ਨਾਲ ਲੈਂਡ ਡਿਸਪਿਊਟ ਹੈ ਬੇਸਿਕਲੀ ਇਹ ਤਿੱਬਤਨ ਓਰੀਜਨ ਦੇ ਨੇ ਜੀ। ਇਹ ਬੜੀ ਵੱਡੀ ਗੱਲ ਹੈ ਜਿਨ੍ਹਾਂ ਨੂੰ ਇਹ ਹੁਣ ਕਹਿ ਰਹੇ ਨੇ ਨਹੀਂ ਪਿਛਲੇ ਇਹ ਸੈਂਕੜੇ ਸਾਲ ਤੋਂ ਇੱਥੇ ਆਏ ਨੇ, ਜਦਕਿ ਸੱਚਾਈ ਇਹ ਹੈ ਜਿੰਨੇ ਤਿੱਬਤਨਸ ਨੇ ਉਹ ਆਏ ਨੇ ਜਦੋਂ ਚਾਈਨਾ ਨੇ ਤਿੱਬਤ ਨੂੰ ਆਕੂਪਾਈ ਕੀਤਾ ਹੋਇਆ ਇੰਡੀਆ ਤੇ ਸਿੱਕਮ ਵਿੱਚ, ਉਦੋਂ ਇਹ ਐਂਟਰ ਹੋਏ ਨੇ। ਇਹਨਾਂ ਨੂੰ ਇਹ ਕੋਈ ਇੰਡੀਅਨ ਸਿਟੀਜ਼ਨਸ਼ਿਪ ਇਹਨਾਂ ਨੂੰ ਤੇ ਨਹੀਂ, ਬੜੀ ਮਾੜੀ ਤੇ ਗਲਤ ਚੀਜ਼ ਹੈ। ਉਹਨਾਂ ਨੂੰ ਸੇਮ ਰਾਈਟ ਦੇਣਾ। ਜਿਹੜੀ ਲੈਪਲ ਨਾਂ ਦਾ ਕਬੀਲਾ ਹੈ ਉਹ ਤਿੱਬਤਨ ਹੈ ਬੇਸਿਕਲੀ ਜਿਨ੍ਹਾਂ ਨਾਲ ਡਿਸਪਿਊਟ ਹੈ ਜੀ। ਜੀ ਬਰਜਿੰਦਰ ਸਿੰਘ ਜੀ, ਇਸੇ ਦੇ ਨਾਲ ਜੇ ਅਸੀਂ ਹੋਰ ਉਹ ਦੇਖਣਾ ਹੋਵੇ ਇਹ ਸਾਰੇ ਪਾਰਟ ਦੇ ਵਿੱਚੋਂ ਤੁਹਾਨੂੰ ਲੱਗਦਾ ਵੀ ਇਹ ਸਾਰੇ ਪਾਰਟ ਦਾ ਇੱਕ ਪੋਜ਼ਿਟਿਵ ਆਊਟਕਮ ਜ਼ਰੂਰ ਜਿਹੜਾ ਆ ਉਹ ਨਿਕਲ ਕੇ ਸਾਹਮਣੇ ਆ ਸਕਦਾ, ਪਰ ਇਹਦੇ ਨਾਲ ਇਸੇ ਦੇ ਨਾਲ ਜਿੱਥੇ ਇੱਕ ਲੀਗਲ ਫਾਈਟ ਦੀ ਤੁਸੀਂ ਅੱਗੇ ਇਹਨੂੰ ਪੇਸ਼ਕਦਮੀ ਕਰ ਰਹੇ ਹੋ, ਹੋਰ ਕੀ ਇਹਦੇ ਤੇ ਪੇਸ਼ਕਦਮੀ ਜਾਂ ਹੋਰ ਕਿਸ ਡਾਇਰੈਕਸ਼ਨ ਦੇ ਵਿੱਚੋਂ ਇਸ ਤੇ ਕੰਮ ਕੀਤਾ ਜਾ ਸਕਦਾ ਕਿ ਇਹਦੇ ਵਿੱਚ ਕੋਈ ਪੋਲੀਟੀਕਲ ਐਫਰਟਸ ਦੀ, ਪੋਲੀਟੀਕਲ ਇਨਵੋਲਵਮੈਂਟ ਦੀ ਜਾਂ ਡਿਪਲੋਮੈਟਿਕ ਐਫਰਟਸ ਦੀ ਵੀ ਲੋੜ ਹੈਗੀ ਹੈ, ਜਾਂ ਜਿਹੜੇ ਕੀਤੇ ਜਾ ਰਹੇ ਨੇ ਜਿਵੇਂ ਅਖਬਾਰਾਂ ਦੇ ਵਿੱਚ ਬਿਆਨਬਾਜ਼ੀਆਂ ਆ ਰਹੀਆਂ ਨੇ ਵੀ ਰਾਜਨਾਥ ਸਿੰਘ ਤੱਕ ਪਹੁੰਚ ਕੀਤੀ ਗਈ ਹੈ ਜਾਂ ਹੋਰਾਂ ਤੱਕ ਪਹੁੰਚ ਕੀਤੀ ਗਈ ਹੈ, ਕਿ ਉਹ ਸਹਾਈ ਹੋਣਗੇ ਇਸ ਮਾਮਲੇ ਦੇ ਵਿੱਚ? ਹਾਂਜੀ, ਕਿਉਂਕਿ ਇਹ ਮਾਮਲਾ ਇੰਨਾ ਸੀਰੀਅਸ ਹੈ, ਇਹਦੇ ਵਿੱਚ ਡਿਪਲੋਮੈਟਿਕਲ ਪੋਲੀਟੀਕਲ ਐਕਸ਼ਨ ਦੀ ਵੀ ਲੋੜ ਹੈ ਤੇ ਬਾਕੀ ਸਿੱਖਾਂ ਨੂੰ ਕਾਫੀ ਹਾਈ ਲੈਵਲ ਤੇ ਜਾ ਕੇ ਫਾਈਟ ਕਰਨਾ ਪਏਗਾ ਲੋੜ ਪੈਣ ਤੇ। ਮੈਂ ਬਿਲਕੁਲ ਕਲੀਅਰ ਇਹ ਗੱਲ ਕਰਨਾ ਚਾਹੁੰਦਾ ਵਾਂ ਜੇ ਐਜੀਟੇਸ਼ਨ ਦੀ ਵੀ ਲੋੜ ਪਏ, ਪੀਸਫੁਲ ਐਜੀਟੇਸ਼ਨ ਦੀ, ਉਹਦੇ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਕਾਨੂੰਨੀ ਲੜਾਈ ਤਾਂ ਲੜ ਰਹੇ ਹਾਂ। ਇੰਪੋਰਟੈਂਟ ਹੁੰਦਾ ਹੈ ਜਿਹੜਾ ਪੋਲੀਟੀਕਲ ਫਰੰਟ ਉੱਤੇ ਲੜਾਈ ਲੜੀ ਜਾਏ ਕਿਉਂਕਿ ਇਹਨਾਂ ਨੇ ਪੋਲੀਟੀਕਲ ਐਕਸ਼ਨ ਲਿਆ ਨਾ ਕਿ ਜੁਡੀਸ਼ੀਅਲ ਐਕਸ਼ਨ ਤੇ ਚਰੀਏ। ਇਹਨਾਂ ਨੇ ਗੁਰਦੁਆਰਾ ਸਾਹਿਬ ਨੂੰ ਮੰਦਿਰ ਵਿੱਚ ਕਨਵਰਟ ਕੀਤਾ ਹੋਇਆ ਜੀ। ਅੰਤ ਦੇ ਵਿੱਚ ਬਰਜਿੰਦਰ ਸਿੰਘ ਜੀ, ਇਸ ਸਾਰੇ ਮੁਕਾਮ ਤੇ ਇਸ ਸਾਰੇ ਐਫਰਟ ਨੂੰ ਜਦੋਂ ਅਸੀਂ ਦੇਖ ਰਹੇ ਹਾਂ, ਪਹਿਲਾਂ ਤਾਂ ਨਾਲ ਤੁਹਾਡੀ ਸ਼ਲਾਘਾ ਵੀ ਕਰਦੇ ਹਾਂ ਵੌਇਸਿਸ ਫਾਰ ਫਰੀडम ਦੀ ਕਿ ਤੁਸੀਂ ਇਹਨੂੰ ਲੀਗਲ ਐਕਸ਼ਨ ਦੇ ਤੌਰ ਤੇ ਪਰਸਿਊ ਕਰਨ ਦੀ ਜਿਹੜੀ ਲਾਈਨ ਹੈਗੀ ਹੈ ਉਹ ਲਈ ਹੈ, ਤੇ ਸਿੱਖ ਸੰਗਤਾਂ ਦੇ ਵੱਲੋਂ ਤੁਸੀਂ ਕੀ ਉਮੀਦ ਕੀ ਰੱਖਦੇ ਹੋ ਜੋ ਸਾਡੇ ਨਾਲ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਤੋਂ ਕੀ ਉਮੀਦ ਰੱਖਦੇ ਹੋ ਤੇ ਨਾਲ ਦੀ ਨਾਲ ਇਸ ਸਾਰੇ ਘਟਨਾਕ੍ਰਮ ਦੇ ਦੌਰਾਨ ਉਹਨਾਂ ਨੂੰ ਮੈਸੇਜ ਕੀ ਦੇਣਾ ਚਾਹੋਗੇ? ਇਹ ਸਭ ਤੋਂ ਇੰਪੋਰਟੈਂਟ ਹੈ ਇਸ ਕੇਸ ਨੂੰ ਬੜੇ ਸੀਰੀਅਸ ਢੰਗ ਤੇ ਨਾਲ ਲੜਿਆ ਜਾਏ। ਅੱਗੇ ਹਰਿਦੁਆਰ ਵਿੱਚ ਗਿਆਨ ਕੋਤਰੀ ਸਾਹਿਬ ਗੁਰਦੁਆਰੇ ਨੂੰ ਮੰਦਿਰ ਵਿੱਚ ਕਨਵਰਟ ਕੀਤਾ ਹੈ, ਹੁਣ ਇੱਥੇ ਇਹ ਕੰਮ ਕੀਤਾ ਜਾ ਰਿਹਾ ਹੈ ਸਿੱਕਮ ਵਿੱਚ। ਇਹ ਕਾਫੀ ਆਪਣੇ ਜਿਹੜਾ ਸਰਵਾਈਵਲ ਹੈ ਸਿੱਖਾਂ ਦਾ ਇਹ ਉਹਨੂੰ ਅੱਗੇ ਜਾ ਕੇ ਖਤਰੇ ਵਿੱਚ ਪਾ ਸਕਦਾ ਹੈ ਤੇ ਬਲਕਿ ਉਸ ਵੱਲ ਵੱਧਦਾ ਜਾ ਰਿਹਾ ਹੈ। ਹੌਲੀ ਹੌਲੀ ਹਿਸਟੋਰਿਕ ਗੁਰਦੁਆਰਾ ਸਾਹਿਬ ਨੂੰ ਮੰਦਿਰਾਂ ਵਿੱਚ ਕਨਵਰਟ ਕਰਨਾ ਇਹ ਬੜੀ ਸੀਰੀਅਸ ਗੱਲ ਹੈ
जी बिल्कुल ਕੰਮ ਔਰੰਗਜ਼ੇਬ ਨੇ ਕੀਤਾ ਸੀ ਮਿਡੀਵਲ ਟਾਈਮ ਵਿੱਚ। ਜੀ ਬਰਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਇੱਕ ਲੀਗਲ ਪੁਆਇੰਟ ਆਫ ਵਿਊ ਦੇ ਉੱਪਰੋਂ ਆਪਣਾ ਜਿਹੜੇ ਵਿਚਾਰ ਨੇ ਉਹ ਸਾਡੇ ਨਾਲ ਤੇ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ ਆ। ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਿਵੇਂ ਕਿ ਜਿਹੜਾ ਸਿੱਕਮ ਦੇ ਵਿੱਚ ਇਹ ਘਟਨਾ ਵਾਪਰੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਬੇਅਦਬੀ ਜਿਹੜੀ ਕਰਨ ਦੀ ਘਟਨਾ ਹੈਗੀ ਹੈ ਤੇ ਇਤਿਹਾਸਕ ਗੁਰਦੁਆਰਾ ਸਾਹਿਬ ਗੁਰਦੁਆਰਾ ਗੁਰੂ ਡਾਂਗਮਾਰ ਸਾਹਿਬ ਨੂੰ ਮੰਦਿਰ ਦੇ ਵਿੱਚ ਤਬਦੀਲ ਕਰਨ ਦੀ ਜਿਹੜੀ ਗੱਲ ਹੈ ਉਹਦੇ ਤੇ ਅਸੀਂ ਅੱਜ ਵੌਇਸਿਸ ਫॉर ਫਰੀडम ਦੇ ਜਿਹੜੇ ਐਡਵੋਕੇਟ ਨੇ ਸਰਦਾਰ ਬਰਜਿੰਦਰ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਹੈ। ਪਰ ਇਹ ਸਾਰੀ ਗੱਲਬਾਤ ਦੇ ਵਿੱਚੋਂ ਇੱਕ ਜ਼ਰੂਰ ਸਾਡੇ ਲਈ ਜ਼ਰੂਰ ਸਵਾਲ ਨਿਕਲ ਕੇ ਸਾਹਮਣੇ ਆਉਂਦਾ ਕਿ ਜਿਵੇਂ ਅਸੀਂ ਦੇਖਦੇ ਹਾਂ ਭਾਵੇਂ ਉਹ ਜਗਨਨਾਥਪੁਰੀ ਦਾ ਮੁਕਾਮ ਹੋਵੇ ਜਾਂ ਉਹ ਹਰਿਦੁਆਰ ਦਾ ਮੁਕਾਮ ਹੋਵੇ ਤੇ ਹੁਣ ਸਾਡੇ ਕੋਲ ਸਿੱਕਮ ਦੀ ਘਟਨਾ ਸਾਹਮਣੇ ਹੈਗੀ ਹੈ ਵੀ ਜਿਹੜੇ ਸਿੱਖ ਇਤਿਹਾਸਕ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਨੂੰ ਕਿਸ ਨੀਤੀ ਤਹਿਤ ਢਹਿ-ਢੇਰੀ ਕੀਤਾ ਜਾ ਰਿਹਾ ਹੈ, ਖਤਮ ਕੀਤਾ ਜਾ ਰਿਹਾ ਹੈ ਤੇ ਸਿੱਖ ਇਤਿਹਾਸ ਨੂੰ ਤੋੜਨ ਮਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸਾਡੇ ਲਈ ਸਿੱਖ ਕੌਮ ਦੇ ਲਈ ਜ਼ਰੂਰ ਇੱਕ ਵੱਡਾ ਸਵਾਲ ਹੈ, ਚਿੰਤਾ ਦਾ ਵਿਸ਼ਾ ਹੈ ਤੇ ਇਹਨੂੰ ਰਿਜ਼ੋਲਵ ਕਰਨ ਦੇ ਲਈ ਜ਼ਰੂਰ ਜਿਹੜੀ ਹੈਗੀ ਹੈ ਉਹ ਸਾਨੂੰ ਪੇਸ਼ਕਦਮੀ ਕਰਨੀ ਚਾਹੀਦੀ ਹੈ। ਸੋ ਅੰਤ ਦੇ ਵਿੱਚ ਮੈਂ ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਵੀ ਕਰਨਾ ਚਾਹੂੰਗਾ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਸਾਨੂੰ ਚੈੱਕ ਰਾਹੀਂ ਤੁਸੀਂ ਡੋਨੇਟ ਕਰਨਾ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਡੀ ਵੈਬਸਾਈਟ ਸਾਡੇ ਐਡਰੈਸ ਤੇ ਤੁਸੀਂ ਸਾਨੂੰ ਉਹ ਚੈੱਕ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਇੱਕ ਵਾਰ ਮੈਂ ਵੈਬਸਾਈਟ ਦੁਬਾਰਾ ਰਿਪੀਟ ਕਰ ਦਿਆਂ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਸ਼ੋਅ ਦੇ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।